ਤੇ ईरान ਦੇ ਹਵਾਲੇ ਦੇ ਨਾਲ ਤੇ ਜ਼ਾਹਰ ਹੈ ਤੇ ਚੱਲਦਾ ਰਹਿਣਾ ਜਦ ਤੱਕ 60 ਦਿਨ ਪੂਰੇ ਨਹੀਂ ਹੁੰਦੇ ਤੇ ਹਤਮੀ ਰਿਜ਼ਲਟ ਸਾਹਮਣੇ ਨਹੀਂ ਆਉਂਦਾ। ਤੇ ਸਾਡੀ ਦੁਆ ਹੈਗੀ ਕਿ 60 ਦਿਨਾਂ ਦੇ ਅੰਦਰ ਅੰਦਰ ਮਾਮਲਾ ਤੈਅ ਪਾ ਜਾਣ, ਕਿਉਂਕਿ ਜਿਸ ਤਰ੍ਹਾਂ ਦੇ ਬਿਆਨਾਤ ਆ ਰਹੇ ਨੇ, ਜੋ ਡਿਵੈਲਪਮੈਂਟ ਸਾਹਮਣੇ ਆ ਰਹੀਆਂ ਨੇ, ਔਰ ਜਿਸ ਤਰ੍ਹਾਂ ਦੀ ਮੁਖਤਲਿਫ ਸਹਾਫਤੀ ਜ਼ਰਾਏ ਦੇ ਹਵਾਲੇ ਦੇ ਨਾਲ ਵੀ ਖਬਰਾਂ, ਤੁਹਾਨੂੰ ਪਤਾ ਹੈ ਕਿ ਇਹੋ ਜਿਹੇ ਮਾਮਲਾਤ ਵਿੱਚ ਸਪਾਇਲਰਸ ਦਾ ਵੀ ਜ਼ਿਕਰ ਤੇ ਆ ਹੀ ਗਿਆ। ਜਦੋਂ ਇੰਨੇ ਹਾਈ ਲੈਵਲ ਦੇ ਉੱਤੇ ਸਪਾਇਲਰ ਦਾ ਆ ਜਾਏ, ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਵੀ ਉਹ ਜ਼ਿਕਰ ਕੀਤਾ, ਤੇ ਇਹਦਾ ਮਤਲਬ ਹੈਗਾ ਕਿ ਸਪਾਇਲਰਸ ਵੀ ਵਿੱਚ ਸ਼ਾਮਲ ਨੇ, ਜ਼ਾਹਰ ਹੈ ਜਿਹੜੇ ਇਹਦੇ ਤੋਂ ਖੁਸ਼ ਨਹੀਂ ਹੋਣਗੇ। ਔਰ ਉਹਦੇ ਅੰਦਰ ਸਿਰਫ ਇਸਰਾਈਲ ਹੀ ਨਹੀਂ ਹੈਗਾ, ਉਹਦੇ ਅੰਦਰ ਬਹੁਤ ਸਾਰੇ ईरानी डायस्पोरा ਦੇ ਗਰੁੱਪ ਵੀ ਨੇ, ਯਾਨੀ ਜਿਨ੍ਹਾਂ ਦੀ ਖੁਆਇਸ਼ ਹੈਗੀ ਹੈ ਕਿ ਇਹ ਰਜੀਮ ਬਦਲੀ ਜਾਏ, ਠੀਕ ਹੈ ਨਾ ਜੀ। ਉਹ ਚਾਹਣਗੇ ਕਿ ਵੀ ਕਿਸੇ ਵੀ ਤਰੀਕੇ ਦੇ ਨਾਲ ਕੋਈ ਇਸ ਤਰ੍ਹਾਂ ਦਾ ਸਿਚੁਏਸ਼ਨ ਡਿਵੈਲਪ ਹੋਵੇ ਜਾਂ ਕੋਈ ਰਵੱਈਆ ਇਹੋ ਜਿਹਾ ਸਾਹਮਣੇ ਆਵੇ ਕਿ ਇਹੋ ਜਿਹੀ ਲੜਾਈ ਦੁਬਾਰਾ ਸ਼ੁਰੂ ਹੋ ਜਾਏ ਕਿ ਰਜੀਮ ਚੇਂਜ ਕਰਨ ਦਾ ਇੱਕ ਮੌਕਾ ਮਿਲ ਜਾਵੇ। ਤੇ ਉਹ ਸਪਾਇਲਰਸ ਵੀ ਨੇ, ਉਹ ਆਪਣੀਆਂ ਕੋਸ਼ਿਸ਼ਾਂ ਵੀ ਕਰ ਰਹੇ ਨੇ। ਇਸਰਾਈਲ ਦੇ ਨੇਤਨਯਾਹੂ ਔਰ ਜਿਹੜੀ ਉਹਨਾਂ ਦੀ ਜ਼ਾਇਨਿਸਟ ਲੌਬੀ ਹੈ, ਉਹਨਾਂ ਦੀ ਵੀ ਇੱਕ ਬੜੀ ਖੁਆਇਸ਼ ਹੈਗੀ ਹੈ, ਬਲਕਿ ਉਹ ਕੋਸ਼ਿਸ਼ ਵੀ ਮੁਸਲਸਲ ਕਰ ਰਹੇ ਨੇ। ਉਹਨਾਂ ਦੇ ਨੇਤਨਯਾਹੂ ਨੇ ਤਾਂ ਇੱਕ ਬਿਆਨ ਵੀ ਜਾਰੀ ਹੋਇਆ, ਅੱਜ ਮੈਂ ਸੁਣ ਰਿਹਾ ਸੀ, ਜਿਹਦੇ ਵਿੱਚ ਉਹਨਾਂ ਨੇ ਗੱਲ ਕਹੀ ਕਿ ਜੀ ਲਬਨਾਨ ਦੇ ਵਿੱਚ ਸਾਡੇ ਜਿਹੜੇ ਫੌਜੀ ਅਹਦਾਫ ਨੇ ਉਹ ਅਜੇ ਪੂਰੇ ਨਹੀਂ ਹੋਏ, ਤੇ ਜਦ ਤੱਕ ਅਸੀਂ ਪੂਰੇ ਨਹੀਂ ਕਰਾਂਗੇ ਤੇ ਅਸੀਂ ਉਹਦੇ ਤੋਂ ਨਹੀਂ ਪਿੱਛੇ ਚਲਾਂਗੇ। ਤੇ ਇਹ ਵੀ ਇੱਕ ਬੜੀ ਵੱਡੀ ਇੱਕ ਮਸਾਇਲ ਦੀ ਵਜ੍ਹਾ ਹੈਗੀ ਜਿਹੜੀ ਪ੍ਰੈਜ਼ੀਡੈਂਟ ਟਰੰਪ ਔਰ ਨੇਤਨਯਾਹੂ ਦੇ ਦਰਮਿਆਨ ਵੀ ਇੱਕ ਜਿਹੜੀ ਬਿਹਾਈਂਡ ਦੀ ਡੋਰ ਇੱਕ ਕਸ਼ਮਕਸ਼ ਵੀ ਉਹਨਾਂ ਦੇ ਨਾਲ ਚੱਲ ਰਹੀ। ਤੇ ਇੱਥੋਂ ਮੈਨੂੰ ਇਹ ਵੀ ਲੱਗ ਰਿਹਾ ਕਿ ਜਿਹੜੀ ਅਮਰੀਕਾ ਦੇ ਅੰਦਰ ਜਿਹੜੀ ਜ਼ਾਇਨਿਸਟ ਲੌਬੀ ਹੈ, ਤੇ ਇਹ ਜ਼ਿਹਨ ਦੇ ਵਿੱਚ ਰੱਖਣਾ ਕਿ ਜ਼ਾਇਨਿਸਟ ਸਿਰਫ ਇਸਰਾਈਲਾਈਟਸ ਹੀ ਨਹੀਂ ਹੈਗੇ, ਇਹ ਇੱਕ ਬੜੀ ਵੱਡੀ ਕ੍ਰਿਸਚਨਸ ਜਿਹੜੀ ਹੈ ਨਾ, ਉਹਨਾਂ ਦਾ ਵੀ ਇੱਕ ਬੜਾ ਵੱਡਾ ਐਲੀਮੈਂਟ ਹੈਗਾ ਜਿਹੜੇ ਇਸ ਜ਼ਾਇਨਿਸਟ ਥਿਊਰੀ ਨੂੰ ਆਪਣੇ ਅਕਾਇਦ ਦੇ ਐਂਗਲ ਦੇ ਨਾਲ ਤਸਲੀਮ ਕਰਦੇ ਨੇ, ਤੇ ਉਹਦੇ ਤੇ ਉਹਨਾਂ ਦਾ ਇੱਕ ਆਪਣਾ ਨੁਕਤਾ ਨਜ਼ਰ ਹੈ ਜਿਹੜਾ ਇਹਨਾਂ ਦੋਨਾਂ ਨੂੰ ਇੱਕ ਦੂਸਰੇ ਦੇ ਕਰੀਬ ਕਰ ਦਿੰਦਾ ਹੈ, ਔਰ ਫਿਰ ਇਸ ਲਈ ਉਹਨਾਂ ਨੂੰ ਸਪੋਰਟ ਕਰ। ਤੇ ਇਹਨਾਂ ਦਾ ਵੀ ਇੱਕ ਇਹਨਾਂ ਦਾ ਜਿਹੜਾ ਮਕਸਦ ਹੈਗਾ ਉਹ ਉੱਥੇ ਰਜੀਮ ਚੇਂਜ ਕਰਨਾ, ਤੇ ਮੁਕੰਮਲ ਤੌਰ ਦੇ ਉੱਤੇ ਜਿਹੜੀ ਇਸ ਵਕਤ ਥਿਓਕ੍ਰੈਟਿਕ ਸਟੇਟ ਹੈਗੀ ਹੈ, ਨਾ ਸਿਰਫ ਇਹਦਾ ਖਾਤਮਾ ਕਰਨਾ, ਬਲਕਿ ਜਿਹੜਾ ਥਿਓਕ੍ਰੈਟਿਕ ਸਟੇਟ ਜਿਹੜੀ ਈਰਾਨ ਦੀ ਹੈ, ਉਹਦੀ ਜਿਹੜੀ ਈਰਾਨ ਦੇ ਅੰਦਰ ਜਿਹੜੇ ਉਹਦੇ ਬੇਸ ਕੈਂਪ ਨੇ ਉਹਨਾਂ ਦਾ ਵੀ ਇੱਕ ਖਤਮ ਕਰਕੇ ਇੱਕ ਨਿਊ ਈਰਾਨ ਤੇ ਉਹਦੀ ਇੱਕ ਉਹਨੂੰ ਜਨਮ ਦੇਣਾ, ਤੇ ਉਹਨੂੰ ਦੁਨੀਆ ਦੇ ਵਿੱਚ ਇੱਕ ਲਿਆਉਣਾ, ਇੱਕ ਐਸਾ ਈਰਾਨ ਜਿਹੜਾ ਨੌਨ ਰਿਲੀਜੀਅਸ ਈਰਾਨ ਹੋਵੇ, ਔਰ ਜਿਹੜਾ ਇੱਕ ਕੌਮ ਪ੍ਰਸਤੀ ਜਿਹੜੀ ਕਦੀਮ ਕੌਮ ਪ੍ਰਸਤੀ ਦੇ ਉੱਤੇ ਮਬਨੀ ਈਰਾਨ ਦੀ ਜਿਹੜੀ ਸ਼ੁਰੂਆਤ ਹੋਵੇ, ਜਿਹੜਾ ਮਾਡਰਨ ਤੋਂ ਮੁਰਾਦ ਹੈਗਾ ਕਿ ਵੈਸਟਰਨ ਸਟਾਈਲ ਜਾਂ ਕੈਪੀਟਲਿਸਟ ਜਿਹਨੂੰ ਮਾਡਰਨਿਜ਼ਮ ਦਾ ਨਾਮ ਦਿੰਦੇ ਨੇ, ਉਹ ਮਾਡਰਨਿਜ਼ਮ ਉੱਥੇ ਆਵੇ, ਜਿਹੜੀ ਕਿਸੇ ਹੱਦ ਤੱਕ ਸਾਨੂੰ ਝਲਕ ਸਾਬਕ ਸ਼ਾਹ ਈਰਾਨ ਦੇ ਹਵਾਲੇ ਨਾਲ ਵੀ ਤੁਹਾਨੂੰ ਮਿਲੇਗੀ। ਤੁਹਾਨੂੰ ਯਾਦ ਹੋਏਗਾ ਕਿ ਉਹਨਾਂ ਨੇ ਇੱਕ 1000 ਸਾਲਾ ਜਸ਼ਨ ਵੀ ਮਨਾਇਆ ਸੀ ਬਾਦਸ਼ਾਹਤ ਦਾ, 5000 ਸਾਲਾ ਜਾਂ 3000 ਸਾਲਾ, ਤੇ ਉਹ ਆਪਣੇ ਆਪ ਨੂੰ ਸਾਇਰਸ ਦਾ ਵਾਰਸ ਸਮਝਦੇ ਸੀ, ਈਰਾਨੀ ਜਿਹੜੇ ਕਦੀਮ ਹੁਕਮਰਾਨ ਸਨ, ਤੇ ਸਾਇਰਸ ਆਜ਼ਮ ਨੂੰ ਆਪਣੇ ਪੇਸ਼ਰੋ ਦੇ ਤੌਰ ਦੇ ਉੱਤੇ ਉਹ ਸਮਝ ਰਹੇ ਸਨ। ਤੇ ਬਹਰਹਾਲ ਕਿੱਸਾ ਮੁਖਤਸਰ ਕਿ ਉਹ ਲੌਬੀਆਂ ਵੀ ਉਹਦੇ ਨਾਲ ਸਨ। ਤੇ ਹੁਣ ਅੱਜ ਜਿਹੜਾ ਮਨਾਮਾ ਦੇ ਵਿੱਚ ਬਹਿਰੇਨ ਦੇ ਅੰਦਰ ਮਾਰਕੋ ਰੂਬੀਓ ਗਏ ਸਨ, ਉੱਥੇ ਉਹਨਾਂ ਨੇ ਇੱਕ ਪ੍ਰੈਸ ਕਾ ਵੀ ਬੜਾ ਦੌਰਾ ਬੜਾ ਇੰਪੋਰਟੈਂਟ ਸੀ। ਉਹ ਖਲੀਜ ਤਾਮੁਨ ਕੌਂਸਲ ਦੇ ਜਿਹੜੇ ਵਜ਼ਰਾ ਖਾਰਜਾ ਨੇ ਨਾ, ਉਹਨਾਂ ਦੇ ਨਾਲ ਉਹ ਇਜਲਾਸ ਸੀ, ਤੇ ਉਹਦੇ ਚ ਸਭ ਜਿਹੜੀ ਸਭ ਤੋਂ ਅਹਿਮ ਚੀਜ਼ ਜਿਹੜੀ ਆਈ ਨਾ, ਮਤਲਬ 4 ਬੇਸਿਕਲੀ ਤੇ ਨੁਕਾਤ ਨੇ, ਲੇਕਿਨ ਪਹਿਲਾ ਨੁਕਤਾ ਆਪਨੇ ਹੁਰਮਤ ਦੇ ਹਵਾਲੇ ਨਾਲ, ਔਰ ਉਹਨਾਂ ਨੇ ਮਤਲਬ ਕੋਟਾਨ ਕੋਟ ਇਹ ਕਿਹਾ ਕਿ ਜੀ ਕਿਸੇ ਇੱਕ ਮੁਲਕ ਦੀ ਮਲਕੀਅਤ ਦੇ ਤੌਰ ਤੇ ਉਹਨੂੰ ਕਬੂਲ ਨਹੀਂ ਕਰਾਂਗੇ, ਕਿਉਂਕਿ ਈਰਾਨ ਦੀ ਤਰਫੋਂ ਆ ਵੀ ਰਿਹਾ ਟੋਲ ਟੈਕਸ ਦੇ ਹਵਾਲੇ ਨਾਲ ਮਾਮਲਾ ਚੱਲ ਰਹੇ ਨੇ। ਹੁਣ ਆਪਨੇ ਹੁਰਮਤ ਦੇ ਹਵਾਲੇ ਨਾਲ ਕਿਉਂਕਿ ਹਾਲੇ ਤਾਂ ਚੀਜ਼ਾਂ ਮੁਆਹਦੇ ਦੀ ਤਰਫ ਜਾਣੀਆਂ ਨੇ, ਡਿਸਕਸ਼ਨਸ ਚੱਲ ਰਹੀਆਂ, ਤੇ ਉਹਨਾਂ ਦਾ ਬਿਆਨ ਇਹਦੀ ਕਿੰਨੀ ਸਿਗਨੀਫੀਕੈਂਸ ਹੈ, ਤੇ ਈਰਾਨ ਉਹਨੂੰ ਕਿਸ ਤਰੀਕੇ ਨਾਲ ਉਹਦੇ ਤੇ ਰੱਦੇਅਮਲ ਦੇਗਾ ਜਾਂ ਉਹਦਾ ਕੀ ਰੱਦੇਅਮਲ ਹੋ ਸਕਦਾ। ਅੱਛਾ, ਇਹਦੇ 'ਚ ਨਾ ਇੱਕ ਚੀਜ਼ ਹੈ ਵੇ ਕਿ ਉਹ ਇਸ ਵਕਤ ਫਿਲਹਾਲ ਤੇ ਜਿਹੜਾ ਫਸਟ ਰਾਊਂਡ ਜਿਹੜਾ ਟਾਕਸ ਸਨ ਉੱਥੇ ਸਵਿਟਜ਼ਰਲੈਂਡ ਤੋਂ ਬਾਅਦ, ਤੇ ਮੁਖਤਲਿਫ ਕਿਸਮ ਦੇ ਬਿਆਨਾਤ ਆਏ ਨੇ। ਆਬਨਾਏ ਹੁਰਮਜ਼ ਦੇ ਖੋਲ੍ਹਣ ਦੇ ਉੱਤੇ ਤੇ ਕੋਈ ਇਖਤਲਾਫ ਨਹੀਂ ਕਿਸੇ ਨੂੰ ਵੀ ਹੈਗਾ, ਆਪਣੇ ਹੁਰਮਜ਼ ਤੇ ਖੁੱਲ੍ਹ ਚੁੱਕੀ। ਔਰ ਦੂਸਰੇ ਨੰਬਰ ਉੱਥੇ ਜਿਹੜੀਆਂ ਰੁਕਾਵਟਾਂ ਨੇ ਉਹਦੀ ਟ੍ਰੈਫਿਕ ਦੇ ਵਾਸਤੇ,
ਅੱਗੇ ਬਾਰੂਦੀ ਸੁਰੰਗਾਂ ਦਾ ਮਾਮਲਾ ਉਹਦੇ ਵਾਸਤੇ ਵੀ ਇੱਕ ਮੁxtਲਿਫ ਮੁਲਕ ਆਪਣੀ ਖਿਦਮਾਤ ਦੇ ਰਹੇ ਨੇ। ਤੇ ਜਿਹੜਾ ਮੈਨੂੰ ਇਹਦੇ ਅੰਦਰ ਲੱਗ ਰਿਹਾ ਨਾ ਉਹ ਇਹ ਹੈਗਾ ਕਿ ਇਸ ਮੌਕੇ ਦੇ ਉੱਤੇ ਜਿਹੜੀ ਇਰਾਨੀ ਰਜੀਮ ਹੈ, ਖਾਸ ਤੌਰ 'ਤੇ ਜਿਹੜੇ ਪਾਸਦਾਰਾਨ ਦੇ ਜਿਹੜੇ ਗਰੁੱਪ ਨੇ, ਉਹ ਮਾਈਲੇਜ ਲੈਣਾ ਚਾਹ ਰਹੇ ਨੇ ਕਿ ਵੀ ਅਸੀਂ ਕਿਉਂਕਿ ਮੁਜ਼ਾਕਰਾਤ ਹੋ ਰਹੇ ਨੇ ਤੇ ਉਹਨਾਂ ਦੇ ਉੱਤੇ ਟੇਬਲ ਦੇ ਉੱਤੇ ਬੈਠਣਾ ਤੇ ਅਸੀਂ ਉਸ ਦੇ ਦੌਰਾਨ ਇੱਕ ਤੇ ਆਪਣਾ ਉਥੋਂ ਰੈਵਨਿਊ ਜਿਹੜਾ ਨਾ ਲੈਂਦੇ ਰਹੀਏ, ਠੀਕ, ਤਾਂ ਕਿ ਸਾਡੇ ਕੋਲ ਅੱਛਾ ਖਾਸਾ ਰੈਵਨਿਊ ਉੱਥੇ ਹੈ, ਟ੍ਰੈਫਿਕ ਬਹੁਤ ਜ਼ਿਆਦਾ ਤੇ ਔਰ ਉਸ ਤੋਂ ਬਾਅਦ ਫਿਰ ਅਗਰ ਮੁਜ਼ਾਕਰਾਤਕਾਰ ਬੈਠਦੇ ਵੀ ਨੇ ਤੇ ਉਹਦੇ ਅੰਦਰ ਵੀ ਇੱਕ ਮੁਜ਼ਾਕਰਾਤਕਾਰ ਨੂੰ ਵੀ ਇੱਕ ਨੁਕਤਾ ਜਾਂ ਇੱਕ ਉਹਨਾਂ ਦੇ ਕੋਲ ਦਲੀਲ ਹੋਵੇ ਕਿ ਜੀ ਅਸੀਂ ਦੇਖੋ ਉੱਥੋਂ ਤੇ ਲੈ ਵੀ ਰਹੇ ਹਾਂ, ਸਾਡਾ ਨੁਕਸਾਨ ਵੀ ਹੋਇਆ ਤੇ ਸਾਨੂੰ ਕੁਝ ਅਰਸੇ ਵਾਸਤੇ ਲੈਣ ਦੀ ਇਜਾਜ਼ਤ ਦਿੱਤੀ ਜਾਵੇ ਤੇ ਇਸ ਤਰ੍ਹਾਂ ਦੀ ਇੱਕ ਤਾਂ ਕਿ ਟੇਬਲ ਦੇ ਉੱਤੇ ਟਾਕਸ ਦੇ ਵਿੱਚ ਆਪਣੇ ਹੱਕ ਦੇ ਵਿੱਚ ਉਹਨੂੰ ਜਿਹੜੀ ਮੈਨੂੰ ਇੱਕ ਡਿਪਲੋਮੈਟਿਕ ਇੱਕ ਲਾ ਲਓ ਤੁਸੀਂ ਚਾਲ ਹੈਗੀ, ਮੂਵ ਤੇ ਵੈਸੇ ਅੱਛੀ ਹੈ, ਕਰਨੀ ਚਾਹੀਦੀ ਉਹਦੇ ਵਿੱਚ ਕੋਈ ਅਰਜ਼ ਨਹੀਂ ਹੈਗਾ ਕਿਉਂਕਿ ਟੇਬਲ ਦੇ ਉੱਤੇ ਤੇ ਉੱਥੇ ਵੀ ਇੱਕ ਜੰਗ ਹੁੰਦੀ ਹੈ ਤੇ ਜਿਹੜੇ ਲੋਕ, ਮੇਰਾ ਨਹੀਂ ਖਿਆਲ ਕਿ ਜਿਹੜੇ ਲੋਕ ਸਮਝ ਰਹੇ ਨੇ ਇਸ ਵਕਤ ਕਿ ਸ਼ਾਇਦ ਇਹਦੇ ਮਾਮਲੇ ਤੇ ਕੋਈ ਲੜਾਈ ਹੋ ਪਏਗੀ ਤੇ ਕੋਈ ਇਸ ਤਰ੍ਹਾਂ ਦਾ ਮੈਨੂੰ ਨਹੀਂ ਲੱਗਦਾ। ਹਾਂ, ਸਪਾਇਲਰ ਦੀ ਖੁਆਇਸ਼ ਜ਼ਰੂਰ ਹੋਏਗੀ ਤੇ ਲੇਕਿਨ ਜਿਹੜੇ ਅਮਨ ਦੇ ਖਵਾਹਾਂ ਨੇ ਉਹ ਵੀ ਤੇ ਜ਼ਾਹਰ ਹੈ ਇੱਕ ਚੀਜ਼ਾਂ ਨੂੰ ਸੋਚ ਰਹੇ ਨੇ ਨਾ, ਔਰ ਉਹ ਵੱਡੀ ਤਾਦਾਦ 'ਚ ਨੇ, ਇੱਕ ਵੱਡੀ ਲੱਗਦੀ ਤੇ ਇਹ ਮੈਨੂੰ ਲੱਗਦਾ ਕਿ ਜਿਹੜੇ ਮਾਰਕੋ ਰੂਬੀਓ ਉੱਥੇ ਆਏ ਖਲੀਜ ਦੇ ਵਿੱਚ ਔਰ ਬਹਿਰੇਨ ਪਹੁੰਚੇ ਔਰ ਉੱਥੇ ਉਹਨਾਂ ਨੇ ਜਿਹੜੀ ਗੁਫ਼ਤਗੂ ਕੀਤੀ ਉਹਦੇ 'ਚ ਉਹਨਾਂ ਨੇ ਇੱਕ ਇਹ ਗੱਲ ਵੀ ਕਹੀ ਕਿ ਅਸੀਂ ਜਿਹੜੀ ਖਲੀਜ ਦੇ ਮੁਲਕ ਨੇ ਉਹਨਾਂ ਦੇ ਨਾਲ ਗੱਲ ਕੀਤੀ ਇਨਕਲੂਡਿੰਗ ਓਮਾਨ ਦੇ, ਕਿ ਉਹਨਾਂ ਦੇ ਵਿੱਚੋਂ ਕੋਈ ਵੀ ਮੁਲਕ ਜਿਹੜਾ ਜਾਂ ਉਹਨਾਂ ਦੀ ਕਿਆਦਤ ਜਿਹੜੀ ਨਾ ਉਹ ਉੱਥੇ ਇਸ ਹੱਕ 'ਚ ਨਹੀਂ ਹੈਗਾ ਕਿ ਕਿਸੇ ਕਿਸਮ ਦੀ ਉੱਥੇ ਟੂਲ ਟੈਕਸ ਜਾਂ ਫੀਸ ਹੋਵੇ। ਠੀਕ ਹੈ, ਜ਼ਾਹਿਰ ਸਭ ਤੋਂ ਜ਼ਿਆਦਾ ਤੇ ਉਹਨਾਂ ਦਾ ਸਟੇਕ ਹੈ ਹਾਂ ਵੀ ਇੱਥੇ ਨਹੀਂ ਹੋਣੀ ਚਾਹੀਦੀ। ਤੇ ਹੁਣ ਇਹ ਉਹਨਾਂ ਨੇ ਇੱਕ ਮੈਸੇਜ ਉਹਨਾਂ ਨੇ ਵੀ ਦੇ ਦਿੱਤਾ ਕਿ ਆਪਣੇ ਮੁਜ਼ਾਕਰਾਤਕਾਰ ਵਾਸਤੇ ਕਿ ਸਾਡੇ ਕੋਲ ਵੀ ਇੱਕ ਜਵਾਜ਼ ਹੈਗਾ ਕਿ ਜ਼ਾਹਰ ਹੈ ਅਗਰ ਈਰਾਨ ਦੇ ਡਿਪਲੋਮੈਟ ਕਹਿਣਗੇ ਕਿ ਜੀ ਇਹ ਸਾਨੂੰ ਉੱਥੇ ਇਹ ਚੀਜ਼ ਦਿਓ ਤੇ ਫਿਰ ਉਹਨਾਂ ਦੇ ਕੋਲ ਇੱਕ ਜਵਾਜ਼ ਹੋ ਗਿਆ ਜਨਾਬ ਉੱਥੋਂ ਦੇ ਖਿੱਤੇ ਦੇ ਜਿਹੜੇ ਮੁਲਕ ਨੇ ਉਹਨਾਂ ਦੇ ਵੀ ਉੱਥੇ ਮੁਫਾਦਾਤ ਨੇ, ਉਹਨਾਂ ਨੇ ਵੀ ਉੱਥੋਂ ਗੁਜ਼ਰਨਾ ਹੈ, ਇਕੱਲੇ ਸਿਰਫ ਤੁਹਾਡੀ ਟ੍ਰੇਡ ਤੇ ਨਹੀਂ ਨਾ ਹੋਣੀ ਤੇ ਉਹਨਾਂ ਦੇ ਵੀ ਤੇ ਹੋਣੀ ਨਾ। ਤੇ ਇਹ ਤਾਂ ਨਹੀਂ ਹੋ ਸਕਦਾ ਕਿ ਉਹ ਰਾਜ਼ੀ ਨਾ ਹੋਣ ਤੇ ਤੁਸੀਂ ਕਹੋਗੇ ਜੀ ਅਸੀਂ ਜ਼ਬਰਦਸਤੀ ਲੈਣੀ ਸਾਡੇ ਕੋਲ ਨਾ ਹੋਵੇ। ਤੇ ਉਹ ਤਾਂ ਕਿ ਇੱਕ ਮੈਨੂੰ ਇਹ ਲੱਗ ਰਹੀ ਹੈ ਕਿ ਉਸ ਨੂੰ ਮੱਦੇਨਜ਼ਰ ਰੱਖ ਕੇ ਪਹਿਲੇ ਤੋਂ ਜ਼ਮੀਨ ਹਮਵਾਰ ਕੀਤੀ ਜਾ ਰਹੀ ਹੈ ਦੋਨੋਂ ਫਰੀਕ ਇੱਕ ਕਿਉਂਕਿ ਦੇਖੋ ਨਾ ਸਾਰੇ ਜਿਹੜੇ ਖਲੀਜ ਤਾਮੁਨ ਕੌਂਸਲ ਦੇ ਵਜ਼ਰਾ ਖਾਰਜਾ ਨੇ ਉਹਨਾਂ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ ਉਸ ਮੌਕੇ ਦੇ ਉੱਤੇ ਇਹ ਕਿਹਾ ਹੈ ਔਰ ਕਿਸੇ ਦੀ ਤਰਫੋਂ ਕੋਈ ਮੁਤਜ਼ਾਦ ਬਿਆਨ ਵੀ ਸਾਹਮਣੇ ਨਹੀਂ ਆਇਆ। ਦਾ ਮਤਲਬ ਹੈ ਕੋਈ ਇੱਕ ਰਜ਼ਾਮੰਦੀ ਦੇ ਤੌਰ ਤੇ ਅਗਲੇ ਰਾਉਂਡ ਤੋਂ ਪਹਿਲੇ ਨਾਲ ਹੀ ਉਹਨਾਂ ਨੇ ਦੱਸ ਵੀ ਦਿੱਤਾ ਕਿ 30 ਜੂਨ ਨੂੰ ਅਗਲਾ ਰਾਉਂਡ ਹੋਣਾ ਹੈ। ਉਹਨਾਂ ਨੇ ਦੱਸਤਾ ਕਿ ਇਹ ਲਾਈਨ ਆਫ ਐਕਸ਼ਨ ਹੈਗੀ ਤੇ ਫਿਰ ਉਹਨਾਂ ਨੇ ਵੀ ਨਾਲ ਕਿਹਾ ਕਿ ਅਸੀਂ ਉਹਨਾਂ ਦੇ ਮੁਫਾਦਾਤ ਦਾ ਤਹਫੁਜ਼ ਨਾਲ ਕਰਾਂਗੇ। ਇਹ ਨਹੀਂ ਹੋ ਸਕਦਾ ਕਿ ਉਹਨਾਂ ਦੇ ਖਲੀਜ ਦੇ ਮੁਲਕਾਂ ਦੇ ਮੁਫਾਦਾਤ ਨੂੰ ਨਜ਼ਰਅੰਦਾਜ਼ ਕਰਕੇ ਕੋਈ ਐਗਰੀਮੈਂਟ ਜਾਂ ਕੋਈ ਡੀਲ ਜਾਂ ਕੋਈ ਐਸੀ ਗੱਲ ਕੀਤੀ ਜਾਵੇ, ਸਪੈਸ਼ਲੀ ਆਬਨਾਏ ਹੁਰਮਜ਼ ਦੇ ਹਵਾਲੇ ਨਾਲ। ਦੇਖੋ ਉਹ ਬਹੁਤ ਸਾਰੇ ਮਾਮਲਾਤ ਨੇ, ਇਹ ਆਬਨਾਏ ਹੁਰਮਜ਼ ਦਾ ਜਿਹੜਾ ਟ੍ਰੈਫਿਕ ਹੈ ਔਰ ਉਹਦਾ ਟੋਲ ਹੈ ਇਹਦੇ ਅੰਦਰ ਕਈ ਫਰੀਕ ਨੇ। ਇੱਕ ਜੰਗਬੰਦੀ ਦੇ ਉੱਤੇ ਤੇ ਦੋ ਫਰੀਕ ਨੇ ਜਾਂ ਉਹਨਾਂ ਦੇ ਦਰਮਿਆਨ ਕੋਈ ਰਿਆਇਤ ਹੋ ਸਕਦੀ। ਤੇ ਕਹਿਣ ਦਾ ਮਕਸਦ ਹੈਗਾ ਕਿ ਮੈਨੂੰ ਇਹ ਲੱਗ ਰਿਹਾ ਕਿ ਇਹ ਡਿਪਲੋਮੈਟਿਕ ਟੈਕਟਿਕਸ ਨੇ ਤਾਂ ਕਿ ਬਿਆਨਬਾਜ਼ੀ ਕੀਤੀ ਜਾਵੇ, ਫਜ਼ਾ ਨੂੰ ਜ਼ਰਾ ਗਰਮ ਰੱਖਿਆ ਜਾਵੇ, ਇੱਕ ਦੂਸਰੇ ਦੇ ਜਿਹੜੇ ਜ਼ੇਨ ਮਾਈਂਡ ਇੱਕ ਦੂਸਰੇ ਦੇ ਨੂੰ ਮਾਈਂਡ ਨੂੰ ਸ਼ੈਟਰ ਕੀਤਾ ਜਾਵੇ। ਇੱਕ ਸਾਈਕੋਲੋਜੀਕਲ ਵਾਰ ਵੀ ਹੈ ਨਾ, ਗਿਵ ਐਂਡ ਟੇਕ ਵੀ ਹੈ ਨਾ, ਗਿਵ ਐਂਡ ਟੇਕ ਨਾ, ਤੁਹਾਡੇ ਮਾਈਂਡ ਸ਼ੈਟਰ ਹੋਏਗਾ ਤੇ ਤੁਸੀਂ ਕੁਝ ਕਹੋਗੇ ਕਿ ਯਾਰ ਜ਼ਿਆਦਾ ਹੀ ਨਾ ਹੀ ਕੋਈ ਹੋਵੇ ਤਾਂ ਕੋਈ ਦੇ ਹੀ ਦਿਓ। ਤੇ ਇੱਧਰੋਂ ਈਰਾਨੀ ਕਿਆਦਤ ਨੇ ਆਪਣੀ ਲਾਈਨ ਬਣਾਈ ਹੋਏਗੀ ਕਿ ਵੀ ਚਲੋ ਸਾਨੂੰ ਇੰਨਾ ਵੀ ਮਿਲ ਜਾਂਦਾ ਹੈ ਨਾ, ਅਸੀਂ ਮੰਗਾਂਗੇ ਬਹੁਤਾ ਲੇਕਿਨ ਥੋੜਾ ਵੀ ਮਿਲ ਜਾਂਦਾ ਤਾਂ ਸਾਡੀ ਵਿਨ ਹੋਏਗੀ। ਆਦਰ ਨੈਗੋਸ਼ੀਏਟ ਕਰਨਾ ਉੱਥੇ ਤੁਸੀਂ ਉਹ ਜ਼ਹਿਨ 'ਚ ਬਿਠਾ ਕੇ ਬੈਠੇ ਹੋਣਗੇ ਜਾਂ ਖਲੀਜੀ ਮੁਲਕ ਹੋਣਗੇ ਕਿ ਯਾਰ ਅਗਰ ਨਹੀਂ ਹੁੰਦਾ ਤੇ ਅਮਨ ਦੀ ਖਾਤਰ ਚਲੋ ਤੁਸੀਂ ਕੋਈ ਥੋੜਾ ਬਹੁਤਾ ਦੇਣਾ ਪਵੇ ਨਾ, ਇੰਨਾ ਇਹ ਦੇ ਲੈਣਾ, ਆਗਾਜ਼ ਤੁਸੀਂ ਕਰਨਾ ਕਿ ਅਸੀਂ ਕੋਈ ਨਹੀਂ ਦੇਣਾ। ਤੇ ਉਹ ਫੇਰ ਵੀ ਈਰਾਨ ਨੂੰ ਉਹਦੇ ਅੰਦਰ ਫਾਇਦਾ। ਸਵਾਲ ਇੱਥੇ ਹੈ ਵੇ ਕਿ ਇਹਦੇ ਕਿੰਨੇ ਇਮਕਾਨਾਤ ਨੇ ਕਿ ਇਹਦੇ ਉੱਤੇ ਰਜ਼ਾਮੰਦੀ ਹੋ ਜਾਏ ਕਿ ਈਰਾਨ ਨੂੰ ਟੋਲ ਲੈਣ ਦਿੱਤਾ ਜਾਏ, ਕਿਉਂਕਿ ਮੈਨੂੰ ਤੇ ਮੇਰੀ ਰਾਏ ਤੇ ਹੀ ਲੱਗਦੀ ਕਿ ਸ਼ਾਇਦ ਚਾਈਨਾ ਵੀ ਇਸ ਦੇ ਉੱਤੇ ਐਗਰੀ ਨਹੀਂ ਕਰੇਗਾ ਕਿਉਂਕਿ ਚਾਈਨਾ ਦਾ ਵੀ ਆਇਲ ਇੱਥੋਂ ਜਾਂਦਾ। ਤੇ ਤੁਹਾਨੂੰ ਕੀ ਲੱਗਦਾ ਇਹਦੇ ਕਿੰਨੇ ਪੋਸੀਬਿਲਿਟੀਜ਼ ਕਿੰਨੀਆਂ ਨੇ? ਮੇਰਾ ਜਿਹੜਾ ਖਿਆਲ ਹੈ, ਮੈਂ ਤੁਹਾਡੇ ਇਸ ਖਿਆਲ ਦੇ ਨਾਲ ਇਤਫਾਕ ਹੈਗਾ ਕਿ ਇਸ ਗੱਲ ਦੇ ਉੱਤੇ ਤਿਆਰੀ ਨਹੀਂ ਮਿਲੇਗੀ। ਈਰਾਨ ਨੂੰ ਰੈਵਨਿਊ ਨਹੀਂ ਲੈਣ ਦਿੱਤਾ ਜਾਏਗਾ। ਉੱਥੋਂ ਰੈਵਨਿਊ ਤੋਂ ਮੁਰਾਦ ਹੈਗਾ ਕਿ ਉੱਥੋਂ
ਟੈਕਸ ਜਿਹੜਾ ਨਾ ਮਤਲਬ ਟੋਲ ਉਹ ਨਹੀਂ ਲੈਣ ਦਿੱਤਾ ਜਾਏਗਾ। ਸਹੀ ਹੈ, ਠੀਕ ਹੈ ਨਾ ਜੀ। ਤੇ ਇਹ ਪੋਸੀਬਲ ਹੈਗਾ ਕਿ ਉਹਨਾਂ ਨੂੰ ਅਗਰ ਐਗਰੀਮੈਂਟ ਹੋ ਜਾਂਦਾ ਹੈ ਤੇ ਉਹਨਾਂ ਦੇ ਲਾਸ ਜਿਹੜੇ ਨੇ ਜਾਂ ਕੁਝ ਮੁੱਦਤ ਵਾਸਤੇ ਜਾਂ ਵਿਦ ਟਰਮਸ ਐਂਡ ਕੰਡੀਸ਼ਨਸ ਸਰਵਿਸਿਜ਼ ਚਾਰजेस ਦੇ ਨਾਂ ਦੇ ਉੱਤੇ ਜਾਂ ਕੁਝ ਹੋਰ ਚੀਜ਼ ਦੇ ਨਾਂ ਦੇ ਉੱਤੇ ਕੁਝ ਮੁੱਦਤ ਵਾਸਤੇ ਉਹ ਕਹਿਤਾ ਜਾਵੇ ਕਿ ਤੁਸੀਂ ਇੰਨਾ ਇਥੋਂ ਕਰ ਲਓ। ਹਾਂ ਚਲੋ ਅਗਰ ਨੁਕਸਾਨ ਅਗਰ ਹੋਇਆ ਤੇ ਚਲੋ ਉਸ ਹਵਾਲੇ ਦੇ ਨਾਲ ਉਹ ਨਾ ਹੋਵੇ। ਜਿਵੇਂ ਅਸੀਂ ਸੇਲ ਟੈਕਸ ਦੇਣ ਜਾਂਦੇ ਆ ਮੁxtਲਿਫ ਸਟੋਰਸ ਦੇ ਉੱਤੇ ਰੋਟੀ ਖਾਣ ਜਾਂਦੇ ਆ ਤੇ ਸੇਲ ਟੈਕਸ ਲੈਂਦੇ ਆ ਨਾ, ਤੇ ਉਹ ਵੀ ਸੇਲ ਟੈਕਸ ਵੀ ਅਸਲ 'ਚ ਸਰਵਿਸਿਜ਼ ਚਾਰजेस ਦਾ ਮੱਧ 'ਚ ਸਾਡੇ ਕੋਲੋਂ ਲਿਆ ਜਾਂਦਾ। ਠੀਕ ਹੈ ਨਾ। ਡੂ ਯੂ ਨੋ ਦੈਟ ਕਿ ਸੇਲ ਟੈਕਸ ਜਿਹੜਾ ਹੈਗਾ ਉਹ ਅਸੀਂ ਇਹ ਕਹਿੰਦੇ ਆ ਨਾ ਕਿ ਜੀ ਸੇਲ ਦੇ ਉੱਤੇ ਟੈਕਸ ਹੈ, ਉਹ ਸੇਲ ਦੇ ਉੱਤੇ ਨਹੀਂ ਹੈਗਾ। ਉਹ ਸਰਵਿਸਿਜ਼ ਚਾਰजेस ਦੀ ਮੱਧ ਵਿੱਚ ਗਵਰਨਮੈਂਟ ਨੇ ਕਿਹਾ ਹੈ ਜਿਹੜੇ ਹੋਟਲ ਵਾਲੇ ਸਟੋਰ ਵਾਲੇ ਕਿ ਜਿਹੜਾ ਤੁਸੀਂ ਸਰਵਿਸਿਜ਼ ਮੱਧ ਵਿੱਚ ਇੰਨਾ ਲਵੋਗੇ ਨਾ ਉਹ ਸਾਨੂੰ ਦੇ ਦੇਣਾ। ਸਹੀ। ਤੋ ਐਂਡ ਕੰਜ਼ਿਊਮਰ ਤੇ ਪਾਉਂਦੇ ਨੇ, ਸਾਨੂੰ ਬਾਅਦ ਵਾਲੇ ਆਉਂਦੇ ਨੇ ਜੀ ਉਹ ਤੇ ਸੇਲ ਉਹਦੀ ਤੇ ਲੱਗਾ ਤੇ ਸਾਡੇ ਕੋਲੋਂ ਕਿਉਂ ਲੈਂਦੇ ਨੇ। ਤੇ ਗਵਰਨਮੈਂਟ ਨੇ ਬੜੀ ਚਲਾਕੀ ਖੇਡੀ ਟੈਕਸ ਪੇਅਰ ਦੇ ਨਾਲ, ਸਰਮਾਇਆਦਾਰ ਨਾਲ ਮਿਲ ਗਏ ਨੇ ਰਿਟੇਲਰ ਦੇ ਨਾਲ। ਤੇ ਉਹਨਾਂ ਦੇ ਕਿਉਂਕਿ ਕਾਨੂੰਨ ਦਾ ਤਾਂ ਕਿਸੇ ਨੂੰ ਨਹੀਂ ਜ਼ਿਆਦਾ ਪਤਾ ਤੇ ਕਨਸਟੀਟਿਊਸ਼ਨਲੀ ਤੇ ਉਹ ਨਹੀਂ ਲੈ ਸਕਦੇ, ਬਾਈਂਡਿੰਗ ਨਹੀਂ ਹੈਗਾ। ਤੇ ਉਹ ਫਿਰ ਇਸ ਤਰੀਕੇ ਦੀ ਕੋਈ ਗੇਮ ਖਲੀਜ ਦੇ ਉੱਥੇ ਆਪਨੇ ਹੁਰਮਤ ਕੋਈ ਰਸਤਾ ਕੱਢ ਕੇ ਕਿ ਉਹਨੂੰ 5 ਪੈਸੇ 4 ਆਨੇ 10 ਪੈਸੇ ਕਿ ਚਲੋ ਕੁਝ ਮੁੱਦਤ ਵਾਸਤੇ 6 ਮਹੀਨੇ ਸਾਲ ਵਾਸਤੇ ਤੁਸੀਂ ਲੈ ਲਓ। ਤੇ ਲੇਕਿਨ ਉਹ ਇਜਾਜ਼ਤ ਨਹੀਂ ਹੋਏਗੀ ਕਿਉਂਕਿ ਨਾ ਇਹਦੇ ਤੇ ਸਾਊਦੀ ਅਰਬ ਮੰਨੇਗਾ, ਨਾ ਇਹਦੇ ਤੇ UAE ਮੰਨੇਗਾ, ਨਾ ਇਹਦੇ ਤੇ ਓਮਾਨ ਵੀ ਇਸ ਗੱਲ ਦੇ ਉੱਤੇ ਰਾਜ਼ੀ ਨਹੀਂ ਹੈਗਾ। ਤੇ ਉਹ ਕੁਝ ਇਰਾਨੀਆਂ ਨੇ ਓਮਾਨ ਨੂੰ ਥੋੜੀ ਜਿਹੀ ਗੋਲੀ ਦਿੱਤੀ ਹੈ ਕਿ ਵੀ ਤੂੰ ਵੀ ਵਿੱਚੋਂ ਲੈ ਲੈ, ਹਾਂ ਮਿਲ ਕੇ ਕਰ ਲੈਣੇ ਆ ਕੁਝ। ਉਹ ਜਿਹੜੀ ਉਹ ਐਂ ਕਰਕੇ ਬੋਟਲ ਨੈਕ ਜੀ ਬਣਦੀ ਨਾ ਚਿਕਨ ਨੈਕ ਜੀ ਕਿ ਉੱਥੇ ਹੈਗਾ ਨਾ ਇਮਾਨ ਉਹਦੇ ਨਾਲ ਥੋੜਾ ਰਸਤਾ ਵੀ ਇੱਥੋਂ ਜਿਹੜਾ ਲੰਘੇਗਾ ਨਾ ਤੇ ਉਹਦੇ ਤੇ ਤੇਰਾ ਬਣਦਾ ਹੈ। ਤੇ ਮੈਨੂੰ ਨਹੀਂ ਲੱਗਦਾ ਕਿ ਇਰਾਨ ਦੀ ਤਰਫ ਉਹ ਜਾਏਗਾ। ਤੇ ਇਹ ਇੱਕ ਟੈਕਟਿਕਸ ਮੈਨੂੰ ਲੱਗਦੇ ਨੇ। ਤੇ ਅਜੇ ਦੇਖੋ ਤੇ ਬਹਰਹਾਲ ਇਹ ਗੁਫ਼ਤਗੂ ਤੇ ਜਾਰੀ ਹੋਏਗੀ, ਇਹ ਤੇ ਹੁਣ ਖਤਮ ਨਹੀਂ ਹੋਏਗੀ। ਹਾਂ ਸਾਹਿਬ ਠੀਕ ਹੋ ਗਿਆ, ਬੜੀ ਇਹਦੇ ਤੇ ਤਫਸੀਲ ਨਾਲ ਸਾਡੀ ਗੱਲ ਹੋ ਗਈ, ਇਹਦੇ ਤੇ ਹੋਰ ਗੱਲ ਕਰਨੀ ਹੈ।